ओड़क ओही होया। त्रीजे चौथे दिन बाबे गजियाणीए अपनी धी साबो ते शगिरद मालू दे सिर उत्ते जा हाथ लई। धी ने बथेरे वास्ते कते, पर उन्हें जवाइयां ते पुत्रां हथों मालू नूं छवियां ते बरछियां नाल थां मरवा दिता ते साबो रोंदी कुरलांदी नूं उत्थे ही छड्ड के पिछां परत आया। ਉਹ ਪਿੰਡ ਮਾਲੂ ਦੇ ਲੱਗਦਿਆਂ ਲਾਣਿਆਂ ਦਾ ਸੀ। ਜਿੰਨਾ ਚਿਰ ਬਾਬਾ ਗਜਿਆਣੀਆਂ ਉੱਥੇ ਰਿਹਾ ਉਦੋਂ ਤਿੱਕਰ ਤੇ ਕਿਸੇ ਦਾ ਜਿਗਰਾ ਨਾ ਪਿਆ ਉਹਨੂੰ ਠੱਲਣ ਦਾ। ਪਰ ਜਦੋਂ ਸਾਬੋ ਨੇ ਵਰਲਾਪ ਕੱਤੇ ਤਾਂ ਸਾਰੇ ਆਣ ਜੁੜੇ। ਪੁਲਿਸ ਨੂੰ ਵੀ ਖਬਰ ਹੋ ਗਈ। ਸਾਬੋ ਨੇ ਪਿਓ ਭਰਾ ਤੇ ਭਣਵਈਆਂ ਦਾ ਨਾਲ ਖਾ ਦਿੱਤਾ। ਆਪ ਉਹ ਮੌਕਿਆਂ ਦੀ ਸ਼ਹਾਦਤੀ ਬਣ ਗਈ। ਬਾਬਾ ਪੁੱਤਰ ਤੇ ਜਵਾਈਆਂ ਸਣੇ ਫੜਿਆ ਗਿਆ। ਸਾਬੋ ਨੂੰ ਖਬਰੇ ਕੀ ਹੋ ਗਿਆ ਸੀ। ਉਹੀ ਸਾਬੋ ਜਿਹੜੀ ਪਿਓ ਨੂੰ ਸਿੱਖਾਂ ਪਿੱਛੇ ਵੇਖ ਕੇ ਦਿਲ ਨਹੀਂ ਸੀ ਤਰਦੀ, ਹੁਣ ਪਿਓ ਨੂੰ ਫਾਹੇ ਲਵਾਉਣ ਤੇ ਚੜ੍ਹ ਖਲੋਤੀ ਸੀ। ਮੇਰਾ ਨਾਨਾ ਤੇ ਹੋਰ ਕਿੰਨੇ ਹੀ ਬਾਬੇ ਦੇ ਸੀਰ ਸਾਂਝ ਵਾਲੇ ਬੰਦੇ ਸਾਬੋ ਨੂੰ ਵਾਹ ਲਾ ਹਟੇ, ਪਰ ਉਹ ਕਿਸੇ ਗੱਲ ਉੱਤੇ ਆਉਂਦੀ ਨਹੀਂ ਸੀ। ਅੱਗੋਂ ਇਹੋ ਹੀ ਆਂਦੀ ਸੀ, ਉਹਨੇ ਮੇਰੇ ਸਾਈ ਨੂੰ ਮੇਰੀਆਂ ਅੱਖਾਂ ਸਾਹਮਣੇ ਵੱਢਿਆ। ਮੈਂ ਕਿੰਨੇ ਹਾੜੇ ਪਾਏ ਸਨ ਉਹਨੂੰ। ਪਿਓ ਹੁੰਦਾ ਤਾਂ ਖਲੋ ਨਾ ਜਾਂਦਾ, ਉਹ ਨਾ ਟਲਿਆ। ਮੈਂ ਤੇ ਆਖਿਆ ਸੀ ਮੈਨੂੰ ਵੀ ਮਾਰ ਕੱਤ, ਪਰ ਉਹ ਮੈਨੂੰ ਸਦਾ ਲਈ ਰੋਂਦੀ ਕੁਰਲਾਂਦੀ ਰਹਿਣ ਲਈ ਛੱਡ ਗਿਆ। ਲੈ ਫਿਰ ਸਾਮਾ ਕਰ ਲਿਆ ਜ਼ਾਲਮ ਪਿਓ ਵਾ, ਮੈਂ ਵੀ ਤੇਰੀ ਹੀ ਧੀ ਆਂ, ਹੁਣ ਵਟਾ ਲੈ ਕੇ ਹੀ ਛੱਡਾਂਗੀ ਤੇਥੋਂ। ਸਾਬੋ ਸੱਚੀ ਮੁੱਚੀ ਪਿਓ ਦੇ ਰਸੇ ਵੱਟਣ ਟੁਰ ਪਈ। ਪੁਲਿਸ ਨੇ ਦੋਵਾਂ ਧਿਰਾਂ ਨੂੰ ਆਮੋ ਸਾਹਮਣੇ ਵੀ ਲਿਆਂਦਾ। ਸਾਬੋ ਨੇ ਪਿਓ ਭਰਾ ਤੇ ਭਣਵਈਆਂ ਦੇ ਮੂੰਹ ਉੱਤੇ ਉਹ ਸੁਣਾਈ ਜੋ ਉਹਦੀਆਂ ਅੱਖਾਂ ਸਾਹਮਣੇ ਵਰਤੀ ਸੀ। ਭਰਾ ਨੇ ਉਹਨੂੰ ਅੱਗੋਂ ਤੋਏ ਮੰਦਾ ਕੀਤਾ ਤੇ ਬਾਬੇ ਨੇ ਉਹਨੂੰ ਡੱਕ ਦਿੱਤਾ। ਨਾ ਵੀ ਨਾ, ਇਹ ਜੋ ਆਂਦੀ ਇਹਨੂੰ ਆਖਣ ਦੇ ਤੇ ਕੰਨ ਖੋਲ ਕੇ ਸੁਣ ਲੈ ਮੇਰੇ ਸਾਹਮਣੇ। ਇਹਨੂੰ ਦੁਰ ਫਿਟੇ ਮੂੰਹ ਵੀ ਨਾ ਆਖੀ, ਨਹੀਂ ਤੇ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਸਾਬਾਂ ਦਾ ਹਰ ਥਾਵੇਂ ਇੱਕੋ ਹੀ ਬਿਆਨ ਸੀ ਵੀ ਉਹਦੇ ਸਾਈਂ ਉੱਤੇ ਹੱਲਾ ਤੇ ਸਾਰਿਆਂ ਨੇ ਕੀਤਾ, ਪਰ ਉਹ ਮੋਇਆ ਉਹਦੇ ਪਿਓ ਦੇ ਹੱਥੋਂ ਹੈ। ਉਹਨੂੰ ਮਾਰਨ ਵਾਲਾ ਉਹਦਾ ਪਿਓ ਹੀ ਹੈ। ਬਾਬਾ ਰਹਿਮੂ ਗਜਿਆਣੀਆਂ ਪੱਕਾ ਮੂੰਹ ਕਰਕੇ ਸਭ ਉਹਦਾ ਬਿਆਨ ਹਰ ਵਾਰੀ ਸੁਣਦਾ, ਪਰ ਉਹਨੂੰ ਅੱਗੋਂ ਜਵਾਬ ਵਿੱਚ ਇੱਕ ਲਫ਼ਜ਼ ਵੀ ਨਾ ਆਖਦਾ। ਉਹਦੇ ਮੂੰਹ ਵੱਲ ਵੀ ਸਿੱਧਾ ਸੁਆਰਾ ਨਾ ਝਾਕਦਾ। ਉਹਦੇ ਸੀਰ ਸਾਂਝ ਵਾਲੇ ਬੰਦੇ ਜਿੰਨੇ ਵੀ ਸਭ ਉਹਨੂੰ ਮੇਲਾ ਪਾਉਣ ਗਏ ਸਨ, ਸਾਰੇ ਆਪਣੀ ਮਰਜ਼ੀ ਨਾਲ ਹੀ ਗਏ ਸਨ। ਬਾਬੇ ਨੇ ਕਿਸੇ ਨੂੰ ਵੀ ਨਹੀਂ ਸੀ ਆਖਿਆ ਆਪਣੀ ਧੀ ਸਾਬੋ ਕੋਲ ਜਾਣ ਦਾ। ਆਪਣੀ ਵਹੁਟੀ ਕੁੜੀਆਂ ਤੇ ਹੋਰ ਸਾਕਾਂ ਸੈਣਾ ਨੂੰ ਤੇ ਉਹਨੇ ਅਸਲੋਂ ਹੀ ਹੋੜ ਦਿੱਤਾ ਸੀ। ਖਬਰਦਾਰ ਤੁਹਾਡੇ ਵਿੱਚੋਂ ਜੇ ਕੋਈ ਵੀ ਉਹਦੇ ਮੱਥੇ ਲੱਗਿਆ, ਉਹਦੇ ਅੱਗੇ ਰੋਣਾ ਜਾਂ ਬੋਲਿਆ। ਸਾਡੇ ਘਰ ਸਾਬੋ ਦੀ ਅੜੀ ਦੀਆਂ ਗੱਲਾਂ ਰੋਜ਼ ਛਿੜਦੀਆਂ ਰਹਿੰਦੀਆਂ। ਮੇਰੀ ਮਾਂ, ਨਾਨੀ ਤੇ ਹੋਰ ਉਰੋਂ ਪਰੋਂ ਆਈਆਂ ਗਈਆਂ ਅਕਸਰ ਇਹੋ ਆਂਦੀਆਂ, ਵੇਖੋ ਕੁੜੀ ਨੇ ਪਿਓ ਨੂੰ ਮਰਵਾਨ ਤੇ ਹੀ ਲੱਕ ਬੰਨ ਲਿਆ। ਪਹਿਲਾਂ ਯਾਰ ਨਾਲ ਉਦਲ ਗਈ, ਹੁਣ ਗਜਿਆਣੀਏ ਵਰਗਾ ਸ਼ੇਰ ਬੰਦਾ ਕਿਵੇਂ ਜਰਦਾ। ਇਹ ਸਾਰਾ ਕੁਝ ਅਖੀਰ ਬਾਬਾ ਤੇ ਦੂਜੇ ਬੰਦੇ ਮਾਲੂ ਦੇ ਕਤਲ ਦੇ ਦੋਸ਼ ਵਿੱਚ ਸੈਸ਼ਨ ਸਪੁਰਦ ਹੋ ਗਏ। ਦੁਨੀਆ ਨੇ ਬਥੇਰਾ ਵਾਹ ਲਾਈ ਪਿਓ ਧੀ ਵਿਚਾਲੇ ਸੁਲ੍ਹਾ ਦੀ, ਪਰ ਨਾ ਤੇ ਕਿਸੇ ਨੂੰ ਬਾਬੇ ਗਜਿਆਣੀਏ ਆਪ ਟੋਰਿਆ ਤੇ ਨਾ ਹੀ ਸਾਬੋ ਆਖੇ ਲੱਗੀ। ਬਾਬੇ ਦੀ ਚੋਰ ਡਕੈਤ ਬਰਾਦਰੀ ਨੇ ਜੇਲ੍ਹ ਵਿੱਚ ਮੁਲਾਕਾਤਾਂ ਕਰਕੇ ਸਾਬੋ ਨੂੰ ਮਾਰਨ ਦੀਆਂ ਇਜਾਜ਼ਤਾਂ ਵੀ ਮੰਗੀਆਂ, ਪਰ ਬਾਬੇ ਨੇ ਅੱਗੋਂ ਸਭਨਾਂ ਨੂੰ ਇਹੋ ਹੀ ਆਖਿਆ, ਜਿਹਨੇ ਮੇਰੀ ਧੀ ਵੱਲ ਉਂਗਲ ਵੀ ਕੀਤੀ ਮੈਂ ਬਰੀ ਹੋ ਕੇ ਉਹਦਾ ਕਾਣ ਬੱਚਾ ਕੋਹਲੂ ਕਰ ਦਿਆਂਗਾ। ਸਾਬੋ ਨੇ ਸੈਸ਼ਨ ਅੱਗੇ ਵੀ ਪਿਓ ਦੇ ਬਰਖਲਾਫ ਠੋਕ ਕੇ ਸ਼ਹਾਦਤ ਦਿੱਤੀ ਸੀ। ਫਿਰ ਵੀ ਗਜਿਆਣੀਆਂ ਬੰਨੇ ਆਵਣ ਦੀ ਗੱਲ ਕਰਦਾ ਸੀ। ਕਿਸੇ ਨੂੰ ਸਮਝ ਨਾ ਆਉਂਦੀ। ਕਸਬ ਦੇ ਪੀਰ ਉਸਤਾਦਾਂ ਨੂੰ ਪੱਕ ਸੀ ਭਈ ਕੋਈ ਅਜਿਹਾ ਨੁਕਤਾ ਜ਼ਰੂਰ ਹੈ ਵੇ ਗਜਿਆਣੀਏ ਕੋਲ ਜਿਹੜਾ ਉਹਨੇ ਅਸਲੋਂ ਅੰਤਲੇ ਵੇਲੇ ਖੋਲ੍ਹਣਾ ਤੇ ਬਰੀ ਹੋ ਜਾਣਾ। ਉਹ ਇਹ ਵੀ ਆਖਦੇ ਸਨ ਧੀ ਨਾਲ ਗਜਿਆਣੀਏ ਨੇ ਨਿਬੜਨਾ ਵੀ ਆਪ ਹੀ ਹੈ। ਸਾਬੋ ਨਾਲ ਅੰਤਲੀ ਜ਼ਿਰਾ ਵਿੱਚ ਵਕੀਲਾਂ ਬੜਾ ਢਿੱਲ ਮਾਰਿਆ ਵੀ ਉਹ ਕਿਸੇ ਤਰ੍ਹਾਂ ਵੀ ਆਪਣੀ ਗੱਲ ਤੋਂ ਥਿੜਕ ਜਾਵੇ, ਪਰ ਕੀ ਮਜਾਲਗੀ ਉਹ ਵਾਲ ਜਿੰਨਾ ਵੀ ਥਿੜਕੀ ਹੋਵੇ। ਵਕੀਲਾਂ ਦੀ ਬੱਸ ਹੋਈ ਵੇਖ ਕੇ ਬਾਬੇ ਗਜਿਆਣੀਏ ਜੱਜ ਨਾਲ ਗੱਲ ਕਰਨ ਦੀ ਇਜਾਜ਼ਤ ਮੰਗੀ। ਜੱਜ ਨੇ ਇਜਾਜ਼ਤ ਦਿੱਤੀ ਤਾਂ ਉਹ ਆਖਣ ਲੱਗਾ, ਵਾਲਾ ਜਨਾਬ ਸ਼ਹਾਦਤੀ ਆਂਦਾ ਵੀ ਮਕਤੂਲ ਮੇਰੀ ਸੱਟ ਨਾਲ ਮੋਇਆ। ਡਾਕਟਰੀ ਰਿਪੋਰਟ ਦੱਸਦੀ ਏ ਮਕਤੂਲ ਦੀ ਮੌਤ ਸਿਰ ਦੀ ਸੱਟ ਨਾਲ ਹੋਈ ਏ, ਪਰ ਵਾਲਾ ਜਨਾਬ ਮੇਰੀਆਂ ਦੋਵੇਂ ਬਾਹਾਂ ਤੇ ਉਤਾਂ ਉੱਠਦੀਆਂ ਹੀ ਨਹੀਂ।
ਤੇ ਮਕਤੂਲ ਨੂੰ ਡਾਂਗ ਉਗਰੇ ਬਿਨਾਂ ਤੇ ਮੈਂ ਐਡੀ ਸੱਟ ਨਹੀਂ ਲਾ ਸਕਦਾ ਜਿਹਦੇ ਨਾਲ ਉਹ ਥਾਂ ਤੇ ਮਰ ਜਾਏ। ਇਹ ਵੇਖ ਲਓ, ਨਾਲੇ ਡਾਕਟਰਾਂ ਨੂੰ ਵਿਖਾ ਲਓ। ਬਾਬੇ ਨੇ ਬਾਹਾਂ ਉਤਾਂ ਲਿਜਾਣ ਦਾ ਯਤਨ ਕਰਦਿਆਂ ਆਖਿਆ। ਉਹਦੀ ਇੱਕ ਬਾਂਹ ਤੇ ਸੱਚੀ ਮੁੱਚੀ ਉਤਾਂ ਹੀ ਨਹੀਂ ਸੀ ਹੁੰਦੀ, ਉਹ ਬਾਂਹ ਜਿਹਦਾ ਮੋਢੇ ਤੋਂ ਜੋੜ ਖਚਕ ਗਿਆ ਸੀ ਕਦੀ। ਬੜਾ ਨੁਕਤਾ ਸਾਂਭਿਆ ਆਇਆ ਸੀ ਬਾਬੇ ਨੇ। ਹਰ ਕੋਈ ਅਦਾਲਤ ਵਿੱਚ ਉਹਦੀ ਅਕਲ ਨੂੰ ਵਡਿਆਵਣ ਲੱਗ ਪਿਆ। ਹਰ ਕਿਸੇ ਨੂੰ ਪੱਕ ਹੋ ਗਿਆ ਵੀ ਹੁਣ ਗਜਿਆਣੀਆਂ ਬਚ ਗਿਆ। ਧੀ ਦਾ ਪਿਓ ਨੂੰ ਮਰਵਾਉਣ ਦਾ ਕਾਰਨਾ ਸਿਰੇ ਨਹੀਂ ਚੜ੍ਹ ਸਕਿਆ। ਧੀ ਪਿਓ ਤੋਂ ਵਟਾਂ ਨਹੀਂ ਲੈ ਸਕੀ। ਜੱਜ ਤੇ ਵਕੀਲਾਂ ਨੂੰ ਆਪਣੀ ਥਾਵੇਂ ਮੁੜਕਾ ਆ ਗਿਆ। ਇੰਨੇ ਵਿੱਚ ਸਾਬੋ ਬੋਲ ਉੱਠੀ, ਜੱਜ ਸਾਹਿਬ, ਡਾਕਟਰੀ ਰਿਪੋਰਟ ਵਿੱਚ 2 ਸੱਟਾਂ ਮਾਰੂ ਸਾਬਤ ਹੋਈਆਂ ਨੇ, ਇੱਕ ਸਿਰ ਵਿੱਚ ਸੋਟੇ ਦੀ ਤੇ ਦੂਜੀ ਫਰ ਵਿੱਚ ਛਵੀ ਦੀ। ਮੇਰਾ ਪਿਓ ਠੀਕ ਆਂਦਾ, ਉਹਦੀਆਂ ਦੋਵੇਂ ਬਾਹਾਂ ਸੋਟਾ ਉਗਰਨ ਲਈ ਉਤਾਂ ਨਹੀਂ ਜਾ ਸਕਦੀਆਂ। ਇਹ ਵੀ ਠੀਕ ਆਂਦਾ ਵੀ ਉਗਰੇ ਬਿਨਾਂ ਸੱਟ ਏਡੀ ਕਾਰਗਰ ਨਹੀਂ ਹੋ ਸਕਦੀ। ਪਰ ਜੱਜ ਸਾਹਿਬ, ਮੇਰੇ ਪਿਓ ਦੀਆਂ ਬਾਹਾਂ ਹੁੱਜ ਤੇ ਮਾਰ ਸਕਦੀਆਂ ਨੇ, ਛਵੀ ਹੁੱਜ ਨਾਲ ਮਾਰੀ ਜਾਂਦੀ ਜਾਂ ਨਹੀਂ? ਅਦਾਲਤ ਵਿੱਚ ਟੁੱਕੀ ਖਲੀ ਦੁਨੀਆ ਜੱਜ ਤੇ ਵਕੀਲਾਂ ਸਣੇ ਚੁੱਪ ਦੀ ਚੁੱਪ ਰਹਿ ਗਈ। ਬਾਬੇ ਵਿੱਚ ਵੀ ਸਿਰ ਉਤਾਂ ਰੱਖਣ ਦੀ ਆਂਗਸ ਨਾ ਰਹੀ। ਜੱਜ ਆਪਣੇ ਸਾਹਮਣੇ ਪਈ ਡਾਕਟਰੀ ਰਿਪੋਰਟ ਨੂੰ ਮੋਟਿਆਂ ਸ਼ੀਸ਼ਿਆਂ ਦੀ ਐਨਕ ਨਾਲ ਮੁੜ ਕੇ ਪੜ੍ਹਨ ਲੱਗ ਪਿਆ ਤੇ ਫਿਰ ਮਾਲੂ ਦੇ ਕਤਲ ਦਾ ਫੈਸਲਾ ਹੋ ਗਿਆ। ਬਾਬੇ ਨੂੰ ਮੌਤ ਦੀ ਸਜ਼ਾ ਹੋ ਗਈ ਤੇ ਉਹਦੇ ਜਵਾਈਆਂ ਤੇ ਪੁੱਤਰ ਨੂੰ 2-2 2.5 ਵਰੇ ਕੈਦ ਦੀ। ਬਾਬੇ ਰਹਿਮੂ ਗਜਿਆਣੀਏ ਨੇ ਜੇਲ੍ਹ ਦੀ ਗੱਡੀ ਚੜ੍ਹਨ ਤੋਂ ਪਹਿਲਾਂ ਮੇਰੇ ਨਾਨੇ ਨੂੰ ਸੱਦਿਆ ਤੇ ਆਖਣ ਲੱਗਾ, ਗੋਪੇ ਰਾਵਾ, ਮੇਰੀ ਕੀਤੀ ਮੇਰੇ ਅੱਗੇ ਆਈ ਊ। ਮੈਂ ਜ਼ੁਲਮ ਕੀਤਾ ਸੀ, ਉਹਦਾ ਫਲ ਮੈਨੂੰ ਮਿਲ ਗਿਆ। ਸਾਬੋ ਨਾਲ ਮੈਨੂੰ ਕੋਈ ਗਿਲਾ ਨਹੀਂ, ਤੂੰ ਮੇਰਾ ਭਰਾ ਹੈ। ਸਾਬੋ ਨੂੰ ਆਪਣੇ ਘਰ ਲੈ ਜਾਈਂ। ਮੁੰਡਿਆਂ ਨੇ ਟਲਣਾ ਕੋਈ ਨਹੀਂ ਊ। 2-2.5 ਵਰੇ ਇਹਨਾਂ ਨੂੰ ਕੁਝ ਨਹੀਂ ਆਖਣ ਲੱਗੇ। ਇਹਨਾਂ ਦਿਨਾਂ ਵਾਂਗ ਲੰਘਾ ਲੈਣੇ ਨੇ ਤੇ ਫਿਰ ਸਾਬੋ ਨੂੰ ਜਾ ਪੜਨਾ। ਤੇਰੇ ਕੋਲ ਹੋਈ ਤੇ ਬੁਲਾ ਜਾਣਗੇ। ਮੇਰੀ ਗੱਲ ਦਾ ਮੁੱਲ ਹੁਣ ਤੂੰ ਹੀ ਪਾਣਾ। ਸਾਬੋ ਨੂੰ ਆਖੀਂ ਜੇ ਹੋਵੇ ਤਾਂ ਪਿਓ ਨੂੰ ਮਾਫ ਕਰ ਛੱਡੇ। ਚੰਗਾ, ਅੱਲਾ ਬੇਲੀ। ਸੈਸ਼ਨ ਦੇ ਫੈਸਲੇ ਦੇ ਬਰਖਲਾਫ ਹਾਈ ਕੋਰਟ ਵਿੱਚ ਅਪੀਲ ਹੋ ਸਕਦੀ ਸੀ, ਪਰ ਬਾਬੇ ਨੇ ਮਨਾਹੀ ਕਰ ਦਿੱਤੀ। ਓੜਕ ਬਾਬਾ ਰਹਿਮੂ ਗਜਿਆਣੀਆਂ ਧੀ ਦੀ ਸ਼ਹਾਦਤ ਉੱਤੇ ਫੱਟੇ ਲੱਗ